We continue to expect accountability from the Government of India based on the results of the Indian Inquiry Committee's work, and we are regularly working with them and inquiring for additional updates, said Principal Deputy Spokesperson for the State Department. Modi, वो तो जाके उत्थे कह रहा कि जी घर में घुस के मारा, वी हैव किल्ड टेररिस्ट इन देयर होम टर्फ। तो किहदे तो तुसीं अकाउंटेबिलिटी मांग रहे हो? तुहानूं ये सारी दुनिया नूं सुनी जा रही है, समझ आ रही है स्टेटमेंट, तुहानूं नहीं समझ आ रही? वो ओन कर रहा तुहाडी अपनी रिपोर्टिंग जां तुहाडे सोर्सिस ने वाशिंगटन पोस्ट नूं दस्सिया कि समंत गोयल राज चीफ, सिक्योरिटी एडवाइज़र अजीत डोवल और NSA दे तो लैके मोदी तक सारे इनवॉल्व ने। ये जिहड़ा बकरा है जिन्हों कसाई ने मारिया, जिन्हों जबा किया, वो कसाई नूं तुसीं कह रहे हो भी तू इनकुआरी कर कि जी ये बकरे नूं क्यों मारिया गया। जून दे विच इंडाइटमेंट निखिल गुप्ते दी हो गई सी, फड़न तो 10 दिन पहला उहदे वारंट, और ये उसे पीरीयड च ਜਿਹੜੀ ਹੈ ਇੰਡਾਇਕਟਮੈਂਟ ਸਿਰਫ ਇੰਨਾ ਸੀ ਕਿ ਉਹ ਲਿਫਾਫਾ ਸੀਲ ਸੀ ਜਦੋਂ ਜੂਨ ਚ ਹੋਇਆ, 29 ਨਵੰਬਰ ਨੂੰ ਖੋਲਿਆ ਗਿਆ। 1 ਸਾਲ ਬਾਅਦ ਵੀ ਤੁਸੀਂ ਕਿਹੜੀ ਜਿਹੜੀ ਹੈ ਵੀ ਆਰ ਰੈਗੂਲਰਲੀ ਵਰਕਿੰਗ ਵਿਦ them ਕੀ ਕਰ ਰਹੇ ਹੋ ਤੁਸੀਂ? ਦਿਸ ਇਜ਼ ਸੀਰੀਅਸ ਮੈਟਰ। ਤੁਹਾਨੂੰ ਪਹਿਲਾਂ ਹੁਣ ਪਤਾ ਲੱਗਾ ਸੀਰੀਅਸ ਹੈ? ਜਦੋਂ ਮਰਡਰ ਕਰਨ ਦਾ ਤੁਹਾਡੀ ਅਮਰੀਕਨ ਸੋਇਲ ਦੇ ਉੱਤੇ ਤੁਹਾਡੇ ਸਿਟੀਜ਼ਨਸ ਆ ਜਿਹਨੂੰ ਤੁਸੀਂ ਅਮਰੀਕਾ ਟ੍ਰੈਂਡ ਸੈਟਰ ਔਰ ਵੈਲਿਊਜ਼ ਔਰ ਦੂਜੇ, ਦਿਸ ਇਜ਼ ਸੀਰੀਅਸ ਮੈਟਰ ਐਂਡ ਵੀ ਆਰ ਟੇਕਿੰਗ ਦੈਟ ਵੈਰੀ ਵੈਰੀ ਸੀਰੀਅਸਲੀ। FBI, ਜਸਟਿਸ ਡਿਪਾਰਟਮੈਂਟ ਔਰ CIA ਇਹਨਾਂ ਦਾ ਪੁਸ਼ ਹੈ ਕਿ ਪ੍ਰੋਸੀਕਿਊਟ ਕੀਤਾ ਜਾਏ ਇੰਡੀਆ ਨੂੰ। ਰਾ ਇਹਦੇ ਲਈ ਜ਼ਿੰਮੇਵਾਰ ਹੈ ਇਹਨਾਂ ਦੇ ਆਫੀਸ਼ੀਅਲਸ ਨੂੰ, ਜਿਹੜਾ ਹੈ ਉਹ ਜੋ ਇੱਕ ਪ੍ਰੋਸੀਜਰ ਸਟੈਂਡਰਡ ਹੈ ਲਾ ਐਨਫੋਰਸਮੈਂਟ ਦਾ। ਇਕੱਲੀ ਗੱਲ ਸਟ੍ਰੈਟੇਜਿਕ ਪਾਰਟਨਰਸ਼ਿਪ ਜਾਂ ਇਨਵੈਸਟਮੈਂਟ ਜਾਂ ਸੌਦਾ ਵੇਚਣ ਦੀ ਨਹੀਂ ਹੈ। ਸੌਦਾ ਤਾਂ ਪਹਿਲਾਂ ਵੀ ਅਮਰੀਕਾ ਵੇਚਦਾ ਹੀ ਹੈ, ਹੁਣ ਇੱਧਰ ਨਾ ਵੇਚੇਗਾ ਉੱਧਰ ਵੇਚ ਦੇਗਾ। ਉਹਦੇ 'ਚ ਇੱਕ ਕਾਰਨ ਜਿਹੜੇ 100 ਤੋਂ ਜ਼ਿਆਦਾ ਹਿੰਦੂਤਵੀ ਜਿਹੜੇ ਫੇਥ ਵਾਲੇ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਪੈਕ ਕੀਤੇ ਹੋਏ ਨੇ, ਉਹਨਾਂ ਦਾ ਰੋਲ ਹੈ। ਇਹ ਪੀਰੀਅਡ ਹੈ ਵੀ ਇੰਡੀਆ ਨੂੰ ਪ੍ਰੋਸੀਕਿਊਟ ਕਰੋ, ਰੌਦ ਨੂੰ ਜਿਹੜਾ ਨੇਮ ਕਰਕੇ ਉਹਨਾਂ ਦੇ ਜਿਹੜੇ ਸਾਰੇ ਤੁਸੀਂ ਤੁਹਾਨੂੰ ਪਤਾ ਹੈ ਵੀ ਉਹ ਕੌਣ ਨੇ ਔਰ ਤੁਸੀਂ ਇਹਨਾਂ ਦੇ ਉੱਤੇ ਬੈਠੇ ਹੋਏ ਹੋ ਫਾਈਲ ਦੇ ਉੱਤੇ, ਇਸ ਨੂੰ ਐਕਟੀਵੇਟ ਕਰੋ। ਔਰ ਸੈਕੰਡਲੀ ਇੱਕ ਮਾਸ ਪਟੀਸ਼ਨ ਵੀ ਜਿਹੜੀ ਹੈ ਹੋਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਬਰਜ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 1 ਮਈ 2024 18 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਕੁਇਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਸਰਦਾਰ ਬਲਬੀਰ ਸਿੰਘ ਸਿੱਧੂ ਐਂਡ ਹਰਜਾਪ ਕੌਰ ਜੀ ਵੱਲੋਂ। ਸੋ ਇਹ TV84 ਦੇ ਪੱਕੇ ਸਪੋਰਟਰ ਨੇ ਔਰ ਇਹੀ ਬੇਨਤੀ ਕਰਦੇ ਨੇ ਕਿ TV84 ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ TV84 ਹੀ ਆਪਣੇ ਕੌਮੀ ਘਰ ਖਾਲਿਸਤਾਨ ਦੀ ਗੱਲ ਕਰ ਰਿਹਾ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਬੀਰ ਸਿੰਘ ਸਿੱਧੂ ਅਤੇ ਹਰਜਾਪ ਕੌਰ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ
ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191194। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਬੀਤੇ ਦਿਨੀ ਵਾਸ਼ਿੰਗਟਨ ਪੋਸਟ ਅਖਬਾਰ ਦੀ ਰਿਪੋਰਟਿੰਗ ਨੇ ਭਾਰਤ ਦੀ ਖੁਫੀਆ ਏਜੰਸੀ ਰਾ ਸਮੇਤ ਅਜੀਤ ਡੋਵਲ ਨੂੰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲੋਟ ਲਈ ਜ਼ਿੰਮੇਵਾਰ ਦੱਸਿਆ ਸੀ। ਸੋ ਇਸ ਤੋਂ ਬਾਅਦ ਭਾਰਤ ਦੇ ਰੋਗ ਸਟੇਟ ਹੋਣ ਦੀ ਚਰਚਾ ਹਰ ਪਲੇਟਫਾਰਮ ਤੋਂ ਹੋ ਰਹੀ ਹੈ। ਸੋ ਪ੍ਰਮੁੱਖ ਤੌਰ ਤੇ ਅਮਰੀਕਾ ਵੱਲੋਂ ਇਸ ਸੰਬੰਧੀ ਅਪਣਾਏ ਗਏ ਕਮਜ਼ੋਰ ਵਰਤਾਰੇ ਦੀ ਚਰਚਾ ਵੀ ਹੋ ਰਹੀ ਹੈ। ਸੋ ਸਟੇਟ ਡਿਪਾਰਟਮੈਂਟ ਅਤੇ ਵਾਈਟ ਹਾਊਸ ਨੇ ਡੈਮੇਜ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਅਮਰੀਕਾ ਨੂੰ ਹੁਣ ਭਾਰਤ ਦੇ ਖਿਲਾਫ ਮਜ਼ਬੂਤ ਕਾਰਵਾਈ ਕਰਨੀ ਪਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰੀ ਨਿਵਾਸੀ ਬਲਬੀਰ ਸਿੰਘ ਸਿੱਧੂ, ਉਹਨਾਂ ਦੀ ਸਿੰਘਣੀ ਸਾਹਿਬਾ ਹਰਜਾਪ ਕੌਰ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜਾ ਪਿਆਰਾ ਕਪਲ ਹੈ। ਜਦੋਂ ਮੈਂ ਲਾਸਟ ਵਿਜ਼ਿਟ ਵੇਲੇ ਸਰੀ ਗਿਆ ਤੇ ਇਹਨਾਂ ਦੇ ਨਾਲ ਮੁਲਾਕਾਤ ਹੋਈ, ਫੁੱਲ ਆਫ ਐਨਰਜੀ, ਪੰਥਕ ਭਾਵਨਾ ਵਾਲੇ, ਔਰ ਵਾਪਸੀ ਤੇ ਇਨਫੈਕਟ ਸੀਐਟਲ ਛੱਡਣ ਲਈ ਵੀ ਮੈਨੂੰ ਉਹ ਨਾਲ ਆਏ ਬਲਬੀਰ ਸਿੰਘ। ਮੈਂ ਮਹਿਸੂਸ ਕਰਦਾ ਹਾਂ ਕਿ ਵੀ ਜਿਹੜੇ ਯੰਗਰ ਸਾਡੇ ਨੌਜਵਾਨ ਨੇ, ਬੱਚੇ ਬੱਚੀਆਂ, ਉਹਨਾਂ ਦੇ ਵਿੱਚ ਜਿਸ ਲੈਵਲ ਦੇ ਉੱਤੇ ਗੱਲ ਨੂੰ ਸਮਝਣ ਦਾ, ਸੁਣਨ ਦਾ ਮਾਦਾ ਹੈ, ਔਰ ਉਸ ਨੂੰ ਅੱਗੋਂ ਉਹ ਆਪਣੇ ਪਰਿਵਾਰਾਂ 'ਚ, ਹਾਲਾਂ ਗ੍ਰਸਤੀ ਜੀਵਨ, ਬੱਚਿਆਂ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਪਰ ਜੇ ਤੁਹਾਡੇ 'ਚ ਚਾਹਤ ਹੋਏ ਕਿ ਤੁਸੀਂ ਸਰਵ ਕਰਨਾ, ਕੋਈ ਨਾ ਕੋਈ ਪਲੇਟਫਾਰਮ ਤੁਹਾਨੂੰ ਚਾਹੀਦਾ। ਔਰ ਇਹ ਬਲਬੀਰ ਸਿੰਘ ਸਿੱਧੂ ਜਿੱਥੇ ਬਹੁਤ ਚੰਗੇ ਸੋਚਵਾਨ ਨੇ, ਚੰਗਾ ਐਨਾਲਿਟੀਕਲ ਮਾਈਂਡ ਹੈ, ਉੱਥੇ ਕੈਮਰਿਆਂ ਦੇ ਨਾਲ ਵੀ ਸੋਹਣਾ ਖੇਡਦੇ ਨੇ। ਔਰ ਇਸ ਵਾਰ ਦੀ ਜਿਹੜੀ ਸਰੀ ਪੈਰੇਡ, ਜਿਹਦੇ ਵਿੱਚ 7 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੋਈ, ਉਹਦੇ 'ਚ TV84 ਦੇ ਲਾਈਵ ਪ੍ਰਸਾਰਣ ਦੇ ਵਿੱਚ ਇਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ। ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਐਕਸਪੈਕਟ ਵੀ ਕਰਦੇ ਹਾਂ ਕਿ ਉਸ ਖਿੱਤੇ ਦੇ ਵਿੱਚ, ਕਿਉਂਕਿ ਕੈਨੇਡਾ 'ਚ ਅਸੀਂ ਐਕਸਪੈਂਡ ਕਰਨਾ ਹੈ ਹੁਣ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਝ ਮੇਜਰ ਚੇਂਜਸ ਆਪਣੇ ਸਾਰੇ ਸੈਟਅਪ 'ਚ ਕਰਨ ਜਾ ਰਹੇ ਹਾਂ, ਕਿਉਂਕਿ ਇਸ ਤੋਂ ਬਿਨਾਂ ਨਾ ਸਾਡੀ ਸਰਵਾਈਵਲ ਹੋਣੀ ਹੈ ਤੇ ਨਾ ਹੀ ਮੈਸੇਜ ਇਫੈਕਟਿਵ ਤਰੀਕੇ ਨਾਲ ਜਾਣਾ ਹੈ। ਸੋ ਕੈਨੇਡਾ ਦੇ ਵਿੱਚ ਬਹੁਤ ਵੱਡੀ ਮਾਰਕੀਟ ਵੀ ਹੈ, ਔਰ ਗੁਰੂ ਦੀ ਰਹਿਮਤ ਦੇ ਨਾਲ ਸਾਡੇ ਨਾਲ ਜੁੜੇ ਹੋਏ TV84 ਨਾਲ, ਜਾਂ ਜਦੋਂ TV84 ਦੀ ਅਜੇ ਨਹੀਂ ਵੀ ਆਮਦ ਹੋਈ ਸੀ, 1990-91 ਤੋਂ ਹੀ ਮੇਰਾ ਜਿਹੜਾ ਸਰੀ ਤੋਂ ਲੈ ਕੇ ਟੋਰਾਂਟੋ ਤੱਕ ਇੱਕ ਵੱਡਾ ਆਉਣ ਜਾਣ ਸੀ। ਔਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਈਵਨ ਜਦੋਂ ਅਮਰੀਕਾ ਦੇ ਇਕੱਠਾਂ ਦੇ ਵਿੱਚ ਵੀ ਆ ਕੇ, ਬੇਸ਼ੱਕ ਜਦੋਂ ਅਸੀਂ ਸੈਨ ਫਰਾਂਸਿਸਕੋ ਗਏ ਖਾਲਿਸਤਾਨ ਰੈਫਰੈਂਡਮ ਦੇ ਵੇਲੇ, ਜਾਂ ਨਿਊਯਾਰਕ ਸਿੱਖ ਡੇ ਪੈਰੇਡ ਤੇ ਵੀ ਸਾਡੇ ਕੈਨੇਡਾ ਤੋਂ ਵੀਰ ਆਏ। ਸੋ ਉਹਨਾਂ 'ਚ ਜਿੰਨੀ ਨਿੱਘ ਤੇ ਆਪਣਤ ਮਹਿਸੂਸ ਹੁੰਦੀ ਹੈ, ਉਹ ਤੁਸੀਂ ਰਸਟਿਕ, ਜਾਂ ਜਿਹਨੂੰ ਰਾ ਨਰਵ ਕਹਿੰਦੇ ਨੇ। ਔਰ ਮੈਨੂੰ ਯਾਦ ਆਇਆ ਕਿ ਵੀ ਕਾਫੀ ਸਾਲ ਪੁਰਾਣੀ ਗੱਲ ਹੈ, 90ਵਿਆਂ ਦੀ, ਸ਼ਾਇਦ 1995-96 ਦੀ, ਸਿੱਖ ਉਦੋਂ ਅਜੇ ਇਹ ਈਮੇਲਾਂ ਦਾ ਸਿਲਸਿਲਾ ਵੀ ਸ਼ੁਰੂ ਨਹੀਂ ਸੀ ਹੋਇਆ, ਪਹਿਲਾਂ ਖਾਲਸਾ ਨੈਟਵਰਕ ਦੇ ਥੱਲੇ ਸ਼ੁਰੂ ਹੋਇਆ। ਔਰ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਇੱਥੇ, WSO ਜਾਂ ਸਿੱਖ ਯੂਥ ਆਫ ਅਮਰੀਕਾ ਜਾਂ ਵਿਦਨ ਕੈਨੇਡਾ ਡਿਫਰੈਂਟਲੀ, ਉਹਨਾਂ ਦੇ ਆਗੂ ਵੀ ਇੱਕ ਦੂਜੇ ਦੇ ਨਾਲ ਲੌਗਰ ਹੈਡ ਤੇ ਜਾਂ ਝਗੜੇ ਵਾਲੇ ਮੂਡ 'ਚ ਹੁੰਦੇ ਸੀ। ਤੇ ਉਹਨਾਂ ਨੇ ਫਿਰ ਜਿਹੜੇ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਸੀ, ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਕੋਈ ਨਾ ਕੋਈ ਸਿੱਖ ਨੈਟਵਰਕ ਬਣਾਈਏ ਔਰ ਇਹਨੂੰ ਅੱਗੇ ਤੋਰੀਏ। ਸੋ ਹਿਊਸਟਨ ਦੇ ਵਿੱਚ ਉਹਨਾਂ ਨੇ ਇੱਕ ਰਿਟਰੀਟ ਰੱਖੀ, ਜਿਹਦੇ 'ਚ ਆਲਮੋਸਟ ਜਿੰਨੀਆਂ ਪ੍ਰੋਮੀਨੈਂਟ ਸ਼ਖਸੀਅਤਾਂ ਆਪਸੀ ਟਕਰਾਅ ਵਾਲੀਆਂ ਜਥੇਬੰਦੀਆਂ ਦੀ ਸੀ, ਉਹਨਾਂ ਦੇ ਪੁੱਤਰ ਪੁੱਤਰੀਆਂ ਉਹਦੇ 'ਚ ਆਏ। ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ। ਮੈਂ ਸ਼ਾਇਦ ਕੈਲੀਫੋਰਨੀਆ ਹੀ ਸੀ ਉਦੋਂ, ਜੇ ਅਸੀਂ ਵਾਸ਼ਿੰਗਟਨ ਵੀ ਮੂਵ ਨਹੀਂ ਸੀ ਕੀਤਾ। ਔਰ ਜਿਉਂ ਹੀ ਮੈਂ ਜਾ ਕੇ ਬੈਠਾ ਤੇ ਮੈਂ ਦੇਖਿਆ ਵੀ ਜਿਹੜੇ ਕੈਨੇਡਾ ਦੇ ਬੱਚੇ ਬੱਚੀਆਂ ਨੇ, ਉਹ ਪੂਰੇ ਝੁਰਮਟ ਪਾ ਕੇ ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ। ਕਿੰਨੀ ਦੇਰ ਗੱਲਾਂ ਹੁੰਦੀਆਂ ਰਹੀਆਂ, ਹਾਲਾਂ ਮੈਂ 2 ਦਿਨ ਆਪਣੀ ਪ੍ਰੈਜੈਂਟੇਸ਼ਨ ਵੀ ਉਹਦੇ 'ਚ ਦੇਣੀ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕਿ ਜੀ ਤੁਹਾਨੂੰ ਕੀ ਮਹਿਸੂਸ ਹੋਇਆ ਕਹਿੰਦੇ ਇੱਥੇ? ਕਹਿੰਦੇ ਜੀ ਅਸੀਂ ਇਹ ਦੇਖਦੇ ਹਾਂ ਵੀ ਅਮਰੀਕਾ ਵਾਲੇ ਨਿਆਣੇ ਜਿਹੜੇ ਨੇ ਜਿਹੜਾ ਖੁਸ਼ਕ ਨੇ। ਔਰ ਮੈਂ ਵੀ, ਔਰ ਮੈਨੂੰ ਇਹ ਯਾਦ ਹੈ ਵੀ ਜਦੋਂ ਡਾਕਟਰ ਸਿੰਥੀਆ ਨਾਲ ਪਹਿਲੀ ਵਾਰ ਅਸੀਂ ਕੈਨੇਡਾ ਦਾ ਟ੍ਰਿਪ ਕੀਤਾ 94 ਦੇ ਪੀਰੀਅਡ 'ਚ, ਕਿਉਂਕਿ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗ ਵਿਦ ਸਿੱਖ ਮਿਲੀਟੈਂਟਸ, ਇਸ ਬੁੱਕ ਪ੍ਰੋਜੈਕਟ ਲਈ ਇੰਟਰਵਿਊ ਸਨ ਅੱਡ-ਅੱਡ ਥਾਵਾਂ ਤੇ ਉਹਨਾਂ ਨੇ ਵੀ, ਉਹਨਾਂ ਦੀ ਆਬਜ਼ਰਵੇਸ਼ਨ ਵੀ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਮੋਰ ਐਮੋਸ਼ਨਲ ਅਪਰੋਚ ਹੈ
ਇਸ਼ੂ ਬਾਰੇ ਵੀ ਔਰ ਲੋਕਾਂ, ਮੈਂ ਕਿਹਾ ਵੀ ਉਹਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਕੈਨੇਡਾ 'ਚ ਰਹਿਣ ਵਾਲਿਆਂ ਨੂੰ ਬਹੁਤ ਵਾਰੀ ਲੱਗਦਾ ਵੀ ਨਹੀਂ ਕਿ ਉਹ ਪੰਜਾਬ ਤੋਂ ਬਾਹਰ ਨੇ, ਕਿਉਂਕਿ ਜਿੰਨੀ ਕੁ ਆਬਾਦੀ ਕੈਨੇਡਾ 'ਚ ਸਿੱਖਾਂ ਦੀ ਆ ਉਨੀ ਕੁ ਅਮਰੀਕਾ 'ਚ ਹੈ, ਔਰ ਇੱਕ ਸ਼ਹਿਰ 4-5 ਲੱਖ ਟੋਰਾਂਟੋ 'ਚ ਹੈ, 2-3 ਲੱਖ ਸਰੀ 'ਚ ਹੈ, ਔਰ ਉਹ ਸਾਰੇ 'ਚ ਹੀ। ਸੋ ਉਹਨਾਂ ਦੀ ਕਿਉਂਕਿ ਮਾਮੇ ਚਾਚੇ ਤਾਏ ਜੁਆਇੰਟ ਫੈਮਲੀਜ਼ ਹਨੇਰੇ ਸਵੇਰੇ ਮਿਲਦੇ ਨੇ, ਸੋ ਉਹਦਾ ਨਤੀਜਾ ਹੈ ਕਿ ਵੀ ਉਹਨਾਂ ਦੇ ਵਿੱਚ ਇੱਕ ਆਪਣੇ ਤਹਿਜ਼ੀਬ ਵਾਲੀ ਵਾਰਮਥ ਹੈ। ਅਮਰੀਕਾ 'ਚ ਬੇਸ਼ੱਕ ਉਨਾ ਹੀ ਨੰਬਰ ਹੈ, ਲੇਕਿਨ ਉਹ 3000 ਮੀਲ 'ਚ ਫੈਲੇ ਹੋਏ ਨੇ ਅਮਰੀਕਾ ਦੀਆਂ 50 ਸਟੇਟਾਂ ਦੇ ਵਿੱਚ, ਔਰ ਬਹੁਤ ਘੱਟ ਗੁਰਦੁਆਰੇ ਨੇ, ਮੇਰੇ ਖਿਆਲ 2 ਜਾਂ 3 ਹੋਣਗੇ ਜਿੱਥੇ ਕਿ ਤੁਸੀਂ ਵਾਕਿੰਗ ਦੇ ਵਿੱਚ ਗੁਰਦੁਆਰਾ ਹੋਏ ਔਰ ਸੰਗਤ ਦੇ ਘਰ ਨੇੜੇ ਤੇੜੇ ਹੋਣ ਵੀ ਸਵੇਰੇ ਸ਼ਾਮ ਹੋਏ। ਅਦਰਵਾਈਜ਼ ਇੱਥੇ ਤਾਂ ਤੁਸੀਂ ਗੁਰਦੁਆਰੇ ਤੱਕ ਡਰਾਈਵ ਕਰਨ ਲਈ ਵੀ 20-25-30 ਮਿੰਟ ਤੋਂ ਲੈ ਕੇ 2-2 ਘੰਟੇ ਤੱਕ ਦੀ ਡਰਾਈਵ ਹੈ। ਸੋ ਮੈਨੂੰ ਜਦੋਂ ਇਹ ਲੱਗਦਾ ਹੈ ਕਿ ਵੀ ਕੈਨੇਡਾ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ, ਹਾਲਾਂ ਪੋਲੀਟੀਕਲੀ ਵੀ ਅਸੀਂ ਦੇਖਦੇ ਹਾਂ ਕਿ ਕੈਨੇਡਾ ਹੀ ਉਹ ਕੰਟਰੀ ਬਣ ਜਾ ਰਿਹਾ। ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਉਹ ਜਦੋਂ ਜ਼ਿਕਰ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਜਦੋਂ ਵੀ ਕਿਸੇ ਖਾਸ ਤੌਰ 'ਤੇ ਮਾਈਨੋਰਿਟੀ ਦੀ ਪਰਸੀਕਿਊਸ਼ਨ ਹੁੰਦੀ ਹੈ ਤੇ ਜੇ ਕੋਈ ਕੰਟਰੀ ਹੱਬ ਬਣ ਜਾਏ ਜਿਸ 'ਚੋਂ ਉਹਨਾਂ ਨੂੰ ਫਿਰ ਬਾਕੀਆਂ ਦਾ ਵੀ ਡਾਇਸਪੋਰਾ ਲਈ ਇਕੱਠੇ ਹੋਣ ਦਾ ਇੱਕ ਥਾਂ ਬਣ ਜਾਂਦਾ। ਸੋ ਮੈਨੂੰ ਇਹ ਨਜ਼ਰ ਆਉਂਦਾ ਵੀ ਕੈਨੇਡਾ ਉਹ ਮੁਲਕ ਹੈ ਜਿੱਥੇ ਕਿ ਆਲਰੇਡੀ ਸਾਡੀ ਪ੍ਰੈਜ਼ੈਂਸ ਵੀ ਹੈ। ਆਲਰੇਡੀ ਬੇਸ਼ੱਕ ਸਾਡੇ ਬਹੁਤੇ ਵੋਕਲ ਨਹੀਂ ਨੇ ਉੱਥੇ, MP ਜਗਮੀਤ ਸਿੰਘ NDP ਨੂੰ ਛੱਡ ਕੇ, ਬਟ 16-17 MP ਹੋਣਾ ਜਾਂ ਸਾਡੀ ਜਿਹੜੀ ਹੈ ਪਾਵਰ, ਉਸ ਦਾ ਨਤੀਜਾ ਹੈ ਕਿ ਸਰੀ ਤੋਂ ਲੈ ਕੇ ਟੋਰਾਂਟੋ ਤੱਕ ਜਿੰਨੇ ਪੋਲੀਟੀਸ਼ੀਅਨਸ ਨੇ ਉਹ ਲਾਈਨ 'ਚ ਲੱਗੇ ਹੁੰਦੇ ਨੇ। ਜਦੋਂ ਤੁਸੀਂ ਪੈਰੇਡਸ ਦੇ ਮੌਕੇ 'ਤੇ ਦੇਖੋ 2-2 ਮਿੰਟ ਦੇ ਲਈ ਵੀ ਉਹ ਤਰਸਦੇ ਹੁੰਦੇ ਨੇ। ਉਹ ਤੁਹਾਡੀ ਸਟਰੈਂਥ ਵੀ ਸ਼ੋਅ ਕਰਦਾ। ਔਰ ਹੁਣ ਕੁਦਰਤੀ ਥੈਂਕਸ ਟੂ ਮੋਦੀ ਗਵਰਨਮੈਂਟ ਕਿ ਉਹਨਾਂ ਨੇ ਜਸਟਿਨ ਟਰੂਡੋ ਔਰ ਲਿਬਰਲ ਗਵਰਨਮੈਂਟ ਨੂੰ ਇੰਨਾ ਇੱਕ ਤੋਂ ਬਾਅਦ ਇੱਕ ਹੱਲੇ ਦਾ ਸ਼ਿਕਾਰ ਬਣਾਇਆ ਕਿ ਉਹਨਾਂ ਨੇ ਵੀ, ਉਹ ਵੀ ਫਰੈਂਚ ਹੈ, ਉਹਨੇ ਵੀ ਕਿਹਾ ਵੀ ਫਿਰ ਲੈਟ ਇਟ ਬੀ ਸੋ। ਔਰ ਉਹ ਹੁਣ ਉਹਨਾਂ ਨੂੰ ਲੱਗਦਾ ਅੱਜ ਚੀਕਾਂ ਮਾਰ ਰਹੇ ਨੇ ਉਹਨਾਂ ਦੇ ਕਿ ਜੀ ਇੰਨਾ ਟਰੂਡੋ ਹਟਦਾ ਹੀ ਨਹੀਂ ਹੈ, ਫਿਰ ਖਾਲਿਸਤਾਨੀ ਝੰਡਿਆਂ ਵਾਲੀ ਪਰੇਡ 'ਚ ਚਲਾ ਗਿਆ। ਸੋ ਮੈਨੂੰ ਇਹ ਲੱਗਦਾ ਕਿ ਵੀ ਕੈਨੇਡਾ 'ਚ ਜੇ ਪੋਲੀਟੀਕਲ ਲੈਵਲ ਦੇ ਉੱਤੇ ਕੰਮ ਹੋਏ, ਹਾਲਾਂ ਇਹ ਨਹੀਂ ਹੈ ਵੀ ਕੰਮ ਕਰਨ ਵਾਲੇ ਨਹੀਂ ਨੇ, ਬਹੁਤ ਸੋਹਣੇ ਯੰਗਸਟਰਸ ਜਿਹੜੇ ਨੇ ਉਹ ਅੱਡ-ਅੱਡ ਜਥੇਬੰਦੀਆਂ ਦੇ, ਉਹਨਾਂ ਦਾ ਇੰਟਰੈਕਸ਼ਨ, ਵਕੀਲ ਬਹੁਤ ਵੱਡੀ ਗਿਣਤੀ 'ਚ ਨੇ। ਔਰ ਮੈਂ ਸਮਝਦਾ ਵੀ ਜੇ ਸਾਡੇ ਲਈ ਰੇ ਆਫ ਹੋਪ ਜਿਹੜੀ ਗੇਮ ਚੇਂਜਿੰਗ ਲਾਈਨ ਵੀ ਆਈ ਤੇ ਕੈਨੇਡਾ ਦੀ ਧਰਤੀ ਤੇ ਸਰੀ ਦੇ ਉਸ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਡੁੱਲੇ ਦਰਵੇਸ਼ ਫਕੀਰ ਸਿੱਖ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਨੇ ਹੀ ਗੇਮ ਬਦਲੀ ਹੈ। ਸੋ ਕੈਨੇਡਾ ਉਹ ਸੈਂਟਰ ਜਾਂ ਉਹ ਹੱਬ ਬਣਨ ਜਾ ਰਿਹਾ ਹੈ ਜਿੱਥੋਂ ਅਲਟੀਮੇਟਲੀ, ਹੁਣ ਇਹ ਨਹੀਂ ਹੈ ਵੀ ਖਾਲਿਸਤਾਨ ਦੀ ਮੂਵਮੈਂਟ ਪੰਜਾਬ ਤੱਕ ਜਾਂ ਮਿਲੀਟੈਂਸੀ ਤੱਕ ਹੀ ਮਹਿਦੂਦ ਸੀ ਜਾਂ ਹੈ ਕਿ ਜੋ ਖਤਮ ਕਰਤੇ ਗੱਲ ਮੁੱਕ ਗਈ। ਇਸ ਗੱਲ ਨੂੰ ਸਾਡਾ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਤੇ ਜੇ ਉਹਨਾਂ ਨੇ 2 ਸਾਲ ਪਹਿਲਾਂ ਇਹ ਸਾਰੀ ਪਲੈਨਿੰਗ ਜਿਹੜੀ ਗਵਾਂਢੀ ਮੁਲਕ ਪਾਕਿਸਤਾਨ 'ਚ ਤਾਂ ਕੀਤਾ ਹੀ ਕੀਤਾ, ਬਾਹਰ ਵੀ ਕੀਤਾ, ਤਾਂ ਫਿਰ ਸਾਨੂੰ ਵੀ ਇਹ ਸਮਝਣਾ ਚਾਹੀਦਾ ਹੈ ਵੀ ਕੈਨੇਡਾ ਜਿਹੜਾ ਹੈ ਉਹ ਸਾਡਾ ਬਹੁਤ ਜਿਹੜਾ ਸਟਰੋਂਗਰ ਨੁਕਤਾ ਹੈ ਕਮਿਊਨਿਟੀ ਦੇ ਪੱਖ ਤੋਂ। ਹਾਲਾਂ ਅਲਟੀਮੇਟਲੀ ਕੈਨੇਡਾ ਅਮਰੀਕਾ ਦਾ ਬੈਕਯਾਰਡ ਹੈ ਔਰ ਬਹੁਤ ਵਾਰੀ ਕੈਨੇਡਾ ਦੀਆਂ ਨੀਤੀਆਂ ਅਮਰੀਕਾ ਨੂੰ ਪ੍ਰਭਾਵਿਤ ਕਰਦੀਆਂ ਨੇ। ਅਮਰੀਕਾ ਜਿਹੜਾ ਹੈ ਉਹ ਕੈਨੇਡਾ ਦਾ ਪ੍ਰੋਟੈਕਟਿਵ ਅੰਬਰੈਲਾ ਵੀ ਹੈ, ਉਹ ਨਿਊਕਲੀਅਰ ਅੰਬਰੈਲਾ ਹੋਏ ਅਦਰਵਾਈਜ਼ ਹੋਏ, ਇਸ ਲਈ ਕੈਨੇਡਾ ਨੇ ਕੋਈ ਆਪਣੀ ਆਰਮੀ ਕੋਈ ਸਟੇਟ ਆਫ ਦਾ ਆਰਟ ਨਹੀਂ ਡਿਵੈਲਪ ਕੀਤੀ ਹੋਈ। ਔਰ ਈਵਨ ਇਹੀ ਕਾਰਨ ਸੀ ਕਿ ਈਵਨ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਕੋਈ ਸਟੇਟ ਆਫ ਦਾ ਆਰਟ ਏਜੰਸੀਆਂ ਨਹੀਂ ਸੀ। ਇਹੀ ਕਾਰਨ ਹੈ ਕਿ ਇੰਡੀਅਨ ਸਿਸਟਮ ਉਸ ਦੇ ਵਿੱਚ ਵੜਿਆ। ਨਤੀਜੇ ਦੇ ਤੌਰ ਤੇ ਜਿਹੜਾ ਪਹਿਲਾ ਵੱਡਾ ਕਾਂਡ, ਹਾਲਾਂ ਲੇਟ 70s ਤੋਂ ਹੀ ਜੇ ਅਸੀਂ ਪੇਪ ਗੁਰਦੁਆਰਾ ਟੋਰਾਂਟੋ ਤੋਂ ਦੇਖੀਏ ਔਰ ਸੌਫਟ ਟਾਰਗੇਟ ਨੂੰ ਜੇ ਮੈਂ ਰੈਫਰ ਕਰਾਂ ਤੇ ਇਹ ਤਾਂ ਲੇਟ 70s ਤੋਂ ਹੀ ਜਿਹੜਾ ਉਹਨਾਂ ਦੀ ਇੰਟੈਲੀਜੈਂਸ ਬਿਊਰੋ ਔਰ ਦੂਜੀ ਵਿੱਚ ਵੜੀ ਹੋਈ ਸੀ। ਔਰ ਜਿਹੜਾ ਸਭ ਤੋਂ ਘਿਨਾਉਣਾ ਕਾਂਡ ਕਨਿਸ਼ਕਾ ਕਾਂਡ ਇਹਨਾਂ ਨੇ ਕੀਤਾ 1985 ਦੇ ਵਿੱਚ, ਜਿਹਦੇ 'ਚ ਬੇਗੁਨਾਹ 329 ਬੰਦਿਆਂ ਦੀਆਂ ਜਾਨਾਂ ਗਈਆਂ, ਇਹ ਉਹਨਾਂ ਦਾ ਮਾਸਟਰਮਾਈਂਡ ਸੀ ਏਜੰਸੀਆਂ ਦਾ। ਔਰ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਕੈਨੇਡਾ 'ਚੋਂ RCMP ਹੋਏ ਜਾਂ ਉਹਨਾਂ ਦੀ ਸੀਸਸ ਹੋਏ, ਉਹ ਉਸ ਲੈਵਲ 'ਤੇ ਡਿਵੈਲਪ ਨਹੀਂ ਹੋਈ। ਇਕੱਲਾ ਇਹੀ ਨਹੀਂ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਸਾਡੇ ਕੌਜ਼ ਨੂੰ ਸਟਰੋਂਗ ਕੀਤਾ। ਅਸੀਂ ਸਮਝਦੇ ਹਾਂ ਵੀ ਕੈਨੇਡਾ ਵੀ ਇੱਕ ਲੰਬੇ ਸਲੰਬਰ ਤੋਂ ਜਾਗਿਆ ਕਿ ਵੀ ਇਹ ਏਜੰਸੀਆਂ ਭਾਰਤ ਫਿਰ ਆਪਣੇ ਲੈਵਲ ਦੇ ਉੱਤੇ ਰਸ਼ੀਆ ਜਾਂ ਚਾਈਨਾ ਜਾਂ ਦੂਜੇ ਔਰ ਜੇ ਉੱਥੇ ਇਸ ਲੈਵਲ ਦੀ ਪਬਲਿਕ ਹੀਅਰਿੰਗ ਪਹੁੰਚੀ ਹੈ। ਸੋ ਇਹ ਸਾਰਾ ਪਾਰਟ ਨਾਲ ਹੀ ਚੱਲ ਰਿਹਾ ਹੁੰਦਾ। ਔਰ ਇਸ ਵੇਲੇ ਸਿੱਖ ਔਨ ਦਾ ਪੋਜੀਸ਼ਨ ਆਫ ਸਟਰੈਂਥ ਨੇ ਕੈਨੇਡਾ ਦੇ ਵਿੱਚ। ਔਰ ਜਿਹੜਾ ਖਾਸ ਤੌਰ 'ਤੇ ਭਾਰਤੀ ਰੋਗ ਸਟੇਟ ਦਾ ਵਰਤਾਰਾ ਹੈ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ
ਇਹ ਅਸੀਂ ਕਦੇ ਦਾਅਵਾ ਨਹੀਂ ਕੀਤਾ ਕਿ ਵੀ ਆਰ ਦਾ ਓਨਲੀ ਵੌਇਸ ਇਨ ਦਾ ਮੀਡੀਆ। ਬਹੁਤ ਸਾਰੇ ਮਿਹਨਤ ਕਰਦੇ ਨੇ, ਬਹੁਤ ਸਾਰਿਆਂ ਦੀ ਮਿਹਨਤ ਨੂੰ ਹੀ ਅਸੀਂ ਅੱਗੋਂ ਸਾਂਝਾ ਕਰਦੇ ਹਾਂ, ਜਿਹਦੀ ਬਦੌਲਤ ਜਿਹੜਾ TV 84 ਜਾਂ ਖਾਸ ਤੌਰ 'ਤੇ ਸੱਚੋ ਸੱਚ ਪ੍ਰੋਗਰਾਮ ਨੂੰ ਇੰਤਜ਼ਾਰ ਕਰਕੇ ਵੀ ਸਾਡੇ ਵੀਰ ਭੈਣਾਂ ਵਾਚ ਕਰਦੇ ਨੇ। ਜਦੋਂ ਅਸੀਂ ਕਿਸੇ ਪੈਰੇਡ ਜਾਂ ਕਿਸੇ ਹੋਰ ਮੌਕੇ 'ਤੇ ਜਾਂਦੇ ਹਾਂ, ਜਿਵੇਂ ਕਾਮਨਰ ਮਿਲਣ ਆਉਂਦੇ ਨੇ, ਸਾਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਇਸ ਦੀ ਕੋਈ ਕੀਮਤ ਜ਼ਰੂਰ ਹੈ। ਔਰ ਅਸੀਂ ਬਲਬੀਰ ਸਿੰਘ ਸਿੱਧੂ ਔਰ ਬੇਟੀ ਹਰਜਾਪ ਕੌਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਤਵੱਕੋ ਵੀ ਕਰਦੇ ਹਾਂ। ਹਾਲਾਂ ਵੀ ਸਾਡੇ ਨੇ ਜਿਹੜੇ ਕਹਿੰਦੇ ਨੇ ਜੀ ਜਦੋਂ ਤੁਸੀਂ ਅਪੀਲ ਕਰਦੇ ਹੋ ਸਾਨੂੰ ਦੁੱਖ ਹੁੰਦਾ ਹੈ ਕਿ ਵੀ ਕੌਮ ਕੋਲ ਤਾਂ ਇੰਨੇ ਕੁ ਰੀਸੋਰਸ ਨੇ, ਇੰਨੇ ਕੁ ਅਮੀਰ ਸਿੱਖਾਂ 'ਚ ਨੇ ਵੀ ਤੁਹਾਨੂੰ ਤਾਂ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਤਾਂ ਮੈਂ ਫਿਰ ਮੇਰੇ ਕੋਲ ਹੋਰ ਤਾਂ ਹੁਣ ਕੋਈ ਬਹੁਤੀਆਂ ਦਲੀਲਾਂ ਰਹਿ ਨਹੀਂ ਗਈਆਂ ਇਹਨੂੰ ਕਹਿਣ ਨੂੰ। ਮੈਂ ਇਹੀ ਕਹਿੰਦਾ ਹੁੰਦਾ ਕਿ ਜੀ ਇਹ ਜਿਹੜੀ ਸਿੱਖੀ ਦੀ ਨਹੀਂ ਹੈ, ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਵੇਲੇ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਖਾਧੀ ਹੋਈ ਹੈ। ਜਿਹੜੀ ਸਿੱਖੀ ਦੀ ਫਾਊਂਡੇਸ਼ਨ ਹੈ ਉਹ ਕਿਰਤੀ ਸਿੱਖਾਂ ਦਾ ਹੀ ਬੇਸਡ ਹੈ। ਔਰ ਮੈਨੂੰ ਈਵਨ ਇੱਕ ਨਿਊ ਜਰਸੀ 'ਚ ਸਿੱਖ ਸੱਜਣ ਰਨ ਕਰ ਰਹੇ ਨੇ ਕਾਂਗਰਸ ਦੇ ਲਈ, ਔਰ ਉਹਨਾਂ ਦੀ ਫੰਡ ਰੇਜ਼ਿੰਗ ਦੇ ਮਾਮਲੇ 'ਚ ਸਾਡੇ ਇੱਕ ਵੀਰ ਉੱਥੋਂ ਨਿਊ ਜਰਸੀ ਤੋਂ ਮੈਨੂੰ ਕਹਿਣ ਲੱਗੇ, ਕਹਿੰਦੇ ਕਿ ਜੀ ਟਾਰਗੇਟ ਤਾਂ ਸੀ 50,000 ਕਰਨ ਦਾ, 55 ਅਸੀਂ ਕੀਤਾ, ਪਰ ਕਹਿੰਦੇ ਵੀ ਉੱਥੇ ਕੋਈ ਅਮੀਰ ਸਿੱਖ ਨਜ਼ਰ ਹੀ ਨਹੀਂ ਆਇਆ। ਅਸੀਂ 200-200 250 ਦੇਣ ਵਾਲੇ ਹੀ ਸੀ। ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਪਿੱਛੇ ਨਹੀਂ ਰਹਿਣ ਦਿੰਦੇ। ਮੈਂ ਕਿਹਾ ਨਹੀਂ, ਇਹ ਵੀ ਹਿੱਸਾ ਹੀ ਆਇਆ ਕਿ ਭਾਈ ਅਲਟੀਮੇਟਲੀ ਕਿਰਤੀ ਸਿੱਖਾਂ ਨੇ ਹੀ ਇਸ ਸਾਰੇ ਨੂੰ ਅੱਗੇ ਤੋਰਨਾ। ਸੋ ਅਸੀਂ ਅਗੇਨ ਇਸ ਪਿਆਰੀ ਜੋੜੀ ਦਾ ਬੜੇ ਚਰਪਿੰਗ ਔਰ ਐਨਰਜੈਟਿਕ ਨੇ ਔਰ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਬੇਸ਼ੱਕ ਇਹ ਹੈ ਵੀ ਹੁਣ ਪਿਛਲੇ ਸਾਰੇ ਦਿਨਾਂ ਤੋਂ ਮੇਜਰ ਟੌਪਿਕ ਉਹੀ ਚੱਲ ਰਹੇ ਨੇ, ਕਿਉਂਕਿ ਹੁੰਦਾ ਤਾਂ ਇਹ ਹੈ ਵੀ ਜਦੋਂ ਤੁਸੀਂ ਖੱਬੇ ਸੱਜੇ ਦੀਆਂ ਅਸੀਂ ਗੱਲਾਂ ਕਰਦੇ ਰਹੇ ਜਾਂ ਕਰਦੇ ਹਾਂ ਤੇ ਅਲਟੀਮੇਟਲੀ ਟਾਰਗੇਟ ਨਿਸ਼ਾਨਾ ਤਾਂ ਇਹੀ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਹੁਣ ਜਦੋਂ ਕਿ ਡਿਸਕਸ਼ਨ ਉਸ ਲੈਵਲ ਤੇ ਆ ਕੇ ਖਲੋਤੀ ਔਰ ਵਾਸ਼ਿੰਗਟਨ ਪੋਸਟ ਦੀ ਜਿਹੜੀ ਰਿਵੀਲਿੰਗ ਇਨਵੈਸਟੀਗੇਟਿਵ ਸਟੋਰੀ ਸੀ ਉਹ ਮਹਿਜ਼ ਇੱਕ ਸਟੋਰੀ ਤੱਕ ਮਹਿਦੂਦ ਨਹੀਂ ਹੈ ਜਾਂ ਨਹੀਂ ਰਹੀ। ਅਸੀਂ ਦੇਖਿਆ ਕਿ ਉਸ ਦੇ ਉੱਤੇ ਜਿਹੜਾ ਐਡੀਟੋਰੀਅਲ ਬੋਰਡ ਦਾ ਫਰਦਰ ਜਿਹੜਾ ਉਸ ਦੀ ਲਿਖਤ ਸੀ, ਉਸ ਨੇ ਅਮਰੀਕਨ ਵਾਈਟ ਹਾਊਸ ਨੂੰ, ਸਟੇਟ ਡਿਪਾਰਟਮੈਂਟ ਨੂੰ ਕਟਹਿਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਔਰ ਉਸ ਦਾ ਨਤੀਜਾ ਹੈ ਕਿ ਵੀ ਹੁਣ ਜਿਹੜੇ ਕੰਟਰੀਬਿਊਟਿੰਗ ਆਰਟੀਕਲ ਦੇ ਵਿੱਚ ਜਿਨ੍ਹਾਂ ਦਾ ਮੇਜਰ ਯੋਗਦਾਨ ਸੀ, ਜਿਵੇਂ ਜੈਰੀ ਸ਼ੀ ਜਿਹੜੇ ਕਿ ਦਿੱਲੀ ਬੇਸਡ ਵਾਸ਼ਿੰਗਟਨ ਬਿਊਰੋ ਦੇ ਬਿਊਰੋ ਚੀਫ ਨੇ, ਉਹਨਾਂ ਦੇ ਨਾਲ 35 ਮਿੰਟ ਦਾ ਕਰਨ ਥਾਪਰ ਜਿਹੜਾ ਪੂਰਾ ਗੁਰਗਾ ਪੱਤਰਕਾਰਾਂ ਦੀ ਦੁਨੀਆ ਦੇ ਵਿੱਚ, ਉਹ ਇੰਟਰਵਿਊ ਮਾਰਵਲਸ ਸੀ। ਔਰ ਮੈਂ ਸਮਝਦਾ ਵੀ ਜਿਹੜਾ ਵੀ ਸਾਡੇ ਯੰਗਸਟਰਸ ਇੰਟਰਸਟ ਰੱਖਦੇ ਨੇ ਲਿਖਤ ਦੇ ਵਿੱਚ ਜਾਂ ਜਰਨਲਿਜ਼ਮ 'ਚ, ਉਹ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ ਜੋ ਗੁਫ਼ਤਗੂ ਚੱਲ ਰਹੀ ਹੈ ਉਹਦੇ 'ਚ ਤੁਸੀਂ ਕਿਵੇਂ ਸਵਾਲ ਪੁੱਛਣ ਦਾ ਅੰਦਾਜ਼ ਕੀ ਹੈ। ਕਰਨ ਥਾਪਰ ਇੱਕ ਸੀਜ਼ਨਡ ਜਰਨਲਿਸਟ ਹੈ ਔਰ ਅੱਗੋਂ ਜਿਹੜਾ ਨੇ ਕੀਤਾ ਉਹ ਕਿਵੇਂ ਈਵਨ ਲਫ਼ਜ਼ਾਂ ਦੀ ਚੋਣ ਕਿਵੇਂ ਹੁੰਦੀ ਹੈ, ਇੱਕ ਅੱਧਾ ਲਫ਼ਜ਼ ਜਿਹੜਾ ਉਹ ਕਿਵੇਂ ਅਰਥ ਬਦਲਦਾ ਹੈ ਔਰ ਉਹ ਕਿਵੇਂ ਸੰਭਲ ਕੇ ਆਪਣੀ ਜਿਹੜੀ ਉਹਨਾਂ ਦਾ ਜੋ ਉਹਨਾਂ ਨੇ ਕਿਹਾ ਉਸ ਨੂੰ ਡਿਫੈਂਡ ਕਰਦੇ ਨੇ। ਔਰ ਇਹ ਜੈਰੀ ਸ਼ੀ ਨੇ ਬਹੁਤ ਜ਼ਬਰਦਸਤ ਇੰਟਰਵਿਊ, ਔਰ ਇਕੱਲਾ ਇਹੀ ਨਹੀਂ ਹੋਰ ਵੀ ਕਈ ਥਾਵਾਂ ਦੇ ਉੱਤੇ ਕਈਆਂ ਦੇ ਨਾਲ, ਔਰ ਇਹ ਚਰਚਾ ਇਸ ਕਦਰ ਛਿੜੀ ਕਿ ਉਸ ਦੇ ਉੱਤੇ ਈਵਨ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਉਹ ਵੀ ਔਨ ਦਾ ਡਿਫੈਂਸਿਵ ਚਲੇ ਗਏ। ਕਿਉਂਕਿ ਜਿਵੇਂ ਅਸੀਂ ਕਿਹਾ ਸੀ ਵੀ ਬੇਸ਼ੱਕ ਬਹੁਤਿਆਂ ਨੇ ਇੰਡੀਆ ਦੇ ਵਿੱਚ ਇਹ ਚਰਚਾ ਨਹੀਂ ਕੀਤੀ ਹੈ ਕਿ ਅਮਰੀਕਾ ਦਾ ਇਸ ਦੇ ਉੱਤੇ ਵੀਕ ਰਿਸਪੌਂਸ ਆਇਆ। ਉਹਨਾਂ ਨੂੰ ਤਾਂ ਇਹੀ ਹੈ ਕਿ ਜੀ ਦੇਖੋ ਉਹਨਾਂ ਨੇ ਰਾਹ ਦਾ ਨਾਂ ਲੈ ਦਿੱਤਾ ਸਿੱਧਾ, ਔਰ ਇਹ ਨਾਂ ਆ ਗਿਆ ਕਿ ਵੀ ਇਸ ਨੂੰ ਜਿਹੜਾ ਉਹ ਸਾਮੰਤ ਗੋਇਲ ਰਾਹ ਹੈਡ ਨੇ ਇਹਨੂੰ ਮਾਸਟਰਮਾਈਂਡ ਕੀਤਾ, ਜਾਂ ਵਿਕਰਮ ਯਾਦਵ ਜਿਹੜਾ ਕੋ ਕੰਸਪੀਰੇਟਰ 1 ਆ ਉਹ ਵਿਕਰਮ ਯਾਦਵ ਹੈ। ਫਿਰ ਇਹ ਵੀ ਆ ਗਿਆ ਕਿ ਜੀ ਕਿਉਂਕਿ ਅਜੀਤ ਡੋਵਲ ਤੋਂ ਪੁੱਛੇ ਬਿਨਾ ਹੋ ਹੀ ਨਹੀਂ ਸਕਦਾ ਵੀ ਅਮਰਜੀਤ ਸਿੰਘ ਦੁਲਟ ਨੇ ਕਿਹਾ ਵੀ ਜਿੰਨੇ ਆਪਰੇਸ਼ਨ ਰਾਹ ਦੇ ਨੇ ਉਹ NSA ਦੀ ਅਪਰੂਵਲ ਨਾਲ ਹੁੰਦੇ ਨੇ। ਤੇ ਇਹ ਵੀ ਆ ਗਿਆ ਕਿ ਜੀ ਡੋਵਲ ਉਹ ਜਦੋਂ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਤੇ ਪਹਿਲੀ ਫਾਈਲ ਦੇ ਉੱਤੇ ਪਹਿਲੇ ਦਸਤਖਤ ਜਿਹੜੇ ਉਹਨੇ ਕੀਤੇ ਉਹ ਅਜੀਤ ਡੋਵਲ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਉਣਾ ਸੀ। ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਇੱਕ ਪਾਸੇ ਇਸ ਸਾਰੇ ਦੇ ਵਿੱਚ ਉਹ ਫਸੇ। ਲੇਕਿਨ ਮੇਰੇ ਲਈ ਔਰ ਜਿਹੜੇ ਹੋਰ ਵੀ ਸਿੱਖ ਸਫਾਂ ਦੇ ਵਿੱਚ
ਦੇਖਦੇ ਨੇ ਉਹਨਾਂ ਲਈ ਜਿਹੜਾ ਹੈਰਾਨੀਜਨਕ ਖੁਲਾਸਾ ਸੀ। ਇਹਦੀ ਸਾਨੂੰ ਹੈਰਾਨੀ ਨਹੀਂ ਹੋਈ ਕਿ ਉਹ ਵਿਕਰਮ ਹੈ ਕਿ ਰਮੇਸ਼ ਹੈ ਕਿ ਰਕੇਸ਼ ਹੈ, ਉਹ ਤਾਂ ਜ਼ਾਹਰ ਸੀ ਪਹਿਲੇ ਮੂਮੈਂਟ ਤੋਂ ਹੀ ਕਿ ਭਾਈ ਦੇ ਪਿੱਛੇ ਕੌਣ ਹੈ। ਇਹ ਮੋਦੀ ਦੇ ਡਾਇਰੈਕਟ ਆਰਡਰ ਔਰ ਅਜੀਤ ਡੋਵਲ ਦਾ ਨਟੋਰੀਅਸ ਔਰ ਇਸ ਸਾਰੇ ਚੋਂ ਹਾਲਾਂ ਦਿਨਕਰ ਗੁਪਤਾ ਗਾਇਬ ਹੈ। ਉਹ ਜਦੋਂ ਅਲਟੀਮੇਟਲੀ ਹੋਏਗਾ ਉਹ ਵੀ ਨਿਕਲੇਗਾ ਕਿ ਭਾਈ ਉਹਦਾ ਕੀ ਰੋਲ ਰਿਹਾ, ਜਿਹੜਾ ਪੰਜਾਬ 'ਚ ਵੀ DGP ਸੀ ਔਰ ਜਿਹਨੇ ਜਦੋਂ ਕਰਤਾਰਪੁਰ ਕੋਰੀਡੋਰ ਖੁੱਲ੍ਹ ਰਿਹਾ ਸੀ ਤਾਂ ਉਹਨੇ ਕਿਹਾ ਸੀ ਇਹ ਤਾਂ ਦਹਿਸ਼ਤਗਰਦਾਂ ਦਾ ਲਾਂਘਾ ਹੋਏਗਾ। ਸਵੇਰ ਵੇਲੇ ਉੱਥੇ ਜਿਹੜੇ ਸਿੱਖ ਯਾਤਰੂ ਜਾਣਗੇ ਉਹਨਾਂ ਨੂੰ ਚਾਂਦਮਾਰੀ ਕਰਵਾਈ ਜਾਏਗੀ, ਬੰਬ ਅਸੈਂਬਲ ਕਰਨਾ ਸਿਖਾਇਆ ਜਾਏਗਾ, ਸ਼ਾਮ ਤੱਕ ਉਹ ਦਹਿਸ਼ਤਗਰਦ ਬਣ ਕੇ ਆਣਗੇ। ਪਰ ਜਿਹੜਾ ਬਹੁਤ ਇਹਦੇ 'ਚ ਜਿਹਨੂੰ ਤੁਸੀਂ ਹੈਰਾਨ ਕਰ ਦੇਣ ਵਾਲਾ ਜਾਂ ਹੈਰਤ ਅੰਗੇਜ਼ ਇੰਕਸ਼ਾਫ ਹੈ ਉਹ ਹੈ ਅਮਰੀਕਾ ਦਾ ਰਿਸਪੌਂਸ। ਔਰ ਅਸੀਂ ਪਿਛਲੇ ਪੀਰੀਅਡ 'ਚ ਜਦੋਂ ਤੋਂ ਨਿਖਿਲ ਗੁਪਤਾ ਜਿਹੜਾ ਜੂਨ ਮਹੀਨੇ ਤੋਂ ਉੱਥੇ ਚੈੱਕ 'ਚ ਫਸਿਆ ਹੋਇਆ ਹੈ, ਨਵੰਬਰ 'ਚ ਅਨਸੀਲ ਹੁੰਦਾ ਹੈ ਐਨਵੈਲਪ, ਔਰ ਇਸ ਸਾਰੇ ਆਲਮੋਸਟ ਸਾਲ ਹੋਣ ਦੇ ਬਾਵਜੂਦ ਉਹਦੇ 'ਤੇ ਕੋਈ ਇਹਦੇ 'ਤੇ ਅਸੀਂ ਆਲਰੇਡੀ ਪਿਛਲੇ ਹਫ਼ਤਿਆਂ 'ਚ ਸਵਾਲੀਆ ਨਿਸ਼ਾਨ ਚੁੱਕਣੇ ਸ਼ੁਰੂ ਕਰ ਦਿੱਤੇ ਸੀ। ਲੇਕਿਨ ਹੁਣ ਜਦੋਂ ਕਿ ਵਾਸ਼ਿੰਗਟਨ ਪੋਸਟ ਦੇ ਇਸ ਸਾਰੇ ਇੰਕਸ਼ਾਫ ਦੇ ਨਾਲ ਇਹ ਸਾਹਮਣੇ ਆਇਆ ਕਿ ਵਿਦਿਨ ਸਿਸਟਮ ਵੀ ਕੀ ਚੱਲ ਰਿਹਾ ਸੀ, ਔਰ ਇੱਕ ਪਾਸੇ ਜਸਟਿਸ ਡਿਪਾਰਟਮੈਂਟ, CIA ਔਰ FBI, ਇਹ ਤਿੰਨੋਂ ਜਿਹੜੀਆਂ ਲਾ ਐਨਫੋਰਸਮੈਂਟ ਲਈ ਜ਼ਿੰਮੇਵਾਰ ਨੇ, ਇਹਨਾਂ ਦਾ ਪੁਸ਼ ਸੀ। ਔਰ ਹੁਣ ਵੀ ਜਿਹੜੀ ਸਾਡੇ ਕੋਲ ਥੋੜ੍ਹੀ ਬਹੁਤ ਅੰਦਰੂਨੀ ਜਾਣਕਾਰੀ ਹੈ ਉਹਦੇ ਮੁਤਾਬਕ ਅੱਜ ਵੀ FBI, ਜਸਟਿਸ ਡਿਪਾਰਟਮੈਂਟ ਔਰ CIA ਇਹਨਾਂ ਦਾ ਪੁਸ਼ ਹੈ ਕਿ ਪ੍ਰੋਸੀਕਿਊਟ ਕੀਤਾ ਜਾਏ ਇੰਡੀਆ ਨੂੰ। ਰਾਹ ਇਹਦੇ ਲਈ ਜ਼ਿੰਮੇਵਾਰ ਹੈ ਇਹਨਾਂ ਦੇ ਆਫੀਸ਼ੀਅਲਸ ਨੂੰ ਜਿਹੜਾ ਉਹ ਜੋ ਇੱਕ ਪ੍ਰੋਸੀਜਰ ਸਟੈਂਡਰਡ ਹੈ ਲਾ ਐਨਫੋਰਸਮੈਂਟ ਦਾ। ਪਰ ਵਾਈਟ ਹਾਊਸ ਔਰ ਕੁਛ ਆਫੀਸ਼ੀਅਲ ਸਟੇਟ ਡਿਪਾਰਟਮੈਂਟ ਦੇ ਉਹਦੇ 'ਚ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀਆਂ ਪਹਿਲੀਆਂ ਤਿੰਨ ਇੰਸਟੀਟਿਊਸ਼ਨਸ ਜਸਟਿਸ ਡਿਪਾਰਟਮੈਂਟ, FBI ਔਰ CIA, ਇਹ ਪੱਕੀਆਂ ਲਾ ਐਨਫੋਰਸਮੈਂਟ ਲਈ ਜ਼ਿੰਮੇਵਾਰ ਨੇ। ਪ੍ਰੈਜ਼ੀਡੈਂਟ ਕੋਈ ਆਏ ਜਾਏ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੈ। ਪਰ ਜਿਹੜਾ ਵਾਈਟ ਹਾਊਸ ਜਾਂ ਸਟੇਟ ਡਿਪਾਰਟਮੈਂਟ, ਇਹ ਬਹੁਤ ਸਾਰੇ ਜਦੋਂ ਨਵਾਂ ਪ੍ਰੈਜ਼ੀਡੈਂਟ ਆਉਂਦਾ ਉਹਦੇ ਨਾਲ ਹੀ ਉਹਦੀ ਟੀਮ ਆਉਂਦੀ ਹੈ, ਉਹਦੇ ਸਪੋਕਸਮੈਨ ਆਉਂਦੇ ਨੇ, ਅਤੇ ਜਦੋਂ ਕੋਈ ਜਾਂਦਾ ਉਹਦੇ ਨਾਲ ਹੀ ਚਲੇ ਜਾਂਦੇ ਨੇ। ਹੁਣ ਇਸ ਮੁੱਦੇ 'ਤੇ ਵੀ ਇਸ ਵੇਲੇ ਕਿਉਂਕਿ ਵਾਸ਼ਿੰਗਟਨ ਪੋਸਟ ਨੇ ਜਦੋਂ ਇੰਕਸ਼ਾਫ ਵੀ ਕੀਤਾ ਔਰ ਪੈਨਿਕ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੀ ਕਿਸ ਲੈਵਲ ਦਾ ਹੋਏਗਾ ਕਿ ਪੋਸਟ ਨੇ ਹੀ ਕਿਹਾ ਕਿ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ 2 ਦਿਨ ਪਹਿਲਾਂ ਅਮਰੀਕਾ ਨੇ ਕਿਹਾ ਕਿ ਕਮ ਅਪ ਵਿਦ ਸਮਥਿੰਗ। ਵਾਸ਼ਿੰਗਟਨ ਪੋਸਟ ਜਿਹੜਾ ਹੈ ਉਹ ਇਸ ਦੇ ਉੱਤੇ ਸਟੋਰੀ ਕਰਨ ਜਾ ਰਿਹਾ। ਸੋ ਅਸੀਂ ਆਲਰੇਡੀ ਵਾਸ਼ਿੰਗਟਨ ਪੋਸਟ ਦੀ ਅਹਿਮੀਅਤ ਦੀ ਗੱਲ ਕੀਤੀ। ਹੁਣ ਇਹਦੇ 'ਤੇ ਜਿਹੜੀ ਗੰਭੀਰਤਾ ਨਾਲ ਗੱਲ ਕਰਨ ਦੀ ਲੋੜ ਹੈ। ਸਾਡੇ ਇੱਕ ਬੇਟੇ ਨੇ ਇਸ ਦੇ ਉੱਤੇ ਇੱਕ ਉਦਾਹਰਨ ਭੇਜੀ। ਇੱਕ ਜ਼ਮਾਨੇ 'ਚ ਮਾਈਕ ਟਾਇਸਨ ਬਹੁਤ ਵੱਡਾ ਬਾਕਸਰ ਸੀ। ਜਦੋਂ ਅਸੀਂ ਸਕੂਲ ਕਾਲਜ ਡੇਜ਼ ਦੇ ਵਿੱਚ ਸੀ ਤਾਂ ਉਦੋਂ ਮੁਹੰਮਦ ਅਲੀ ਦਾ ਜ਼ਿਕਰ ਹੁੰਦਾ ਸੀ, ਜਿਹੜਾ ਬਾਅਦ ਦੇ ਵਿੱਚ ਜਿਹੜਾ ਪਹਿਲਾਂ ਉਹਦਾ ਨਾਂ ਕੈਸਿਸ ਕਲੇ ਸੀ, ਕ੍ਰਿਸਚਨ ਸੀ। ਫਿਰ ਇਹ ਜਦੋਂ ਉਹ ਇਹਨੂੰ ਮੈਲਕਮ ਐਕਸ ਜਾਂ ਦੂਜੇ ਨੂੰ ਮਿਲਿਆ ਔਰ ਫਿਰ ਉਹ ਇਸਲਾਮ 'ਚ ਆ ਗਿਆ, ਮੇਨ ਸਟਰੀਮ ਇਸਲਾਮ ਦੇ ਵਿੱਚ। ਸੋ ਮੁਹੰਮਦ ਅਲੀ ਦਾ ਬਹੁਤ ਵੱਡਾ ਨਾਂ ਸੀ। ਔਰ ਮਾਈਕ ਟਾਇਸਨ ਜਿਹੜਾ ਕਈ ਵਾਰ ਜਿਹੜਾ ਉਹ ਬਾਕਸਰ ਚੈਂਪੀਅਨ ਜਿਹੜਾ ਇਸ 'ਚ ਰਿਹਾ, ਔਰ ਉਸ ਬਾਰੇ ਕਿਹਾ ਜਾਂਦਾ ਕਿ ਵੀ ਉਹਦਾ ਮੁਕਾਬਲਾ ਸੀ ਐਵੈਂਡਰ ਹੌਲੀਫੀਲਡ ਦੇ ਨਾਲ। ਔਰ ਜਦੋਂ ਇੱਕ ਥਾਂ ਮੁਕਾਬਲਾ ਹੋਇਆ ਤੇ ਉਹਨੇ ਮਾਈਕ ਟਾਇਸਨ ਨੇ ਐਵੈਂਡਰ ਹੌਲੀਫੀਲਡ ਦਾ ਕੰਨ ਜਿਹੜਾ ਹੈ ਉਹ ਫੜ ਲਿਆ, ਦੰਦਾਂ ਨਾਲ ਉਹਨੂੰ ਟੁਕਤਾ। ਹੋ ਗਿਆ ਬੜਾ ਰੌਲਾ ਪਿਆ। ਇਹ ਦੂਸਰੀ ਵਾਰੀ ਫਿਰ ਉਹਦੇ ਨਾਲ ਹੀ ਉਹਦਾ ਮੁਕਾਬਲਾ ਹੋਇਆ ਤੇ ਉਹਨੇ ਫਿਰ ਉਹਦਾ ਕੰਨ ਟੁੱਕ ਦਿੱਤਾ। ਔਰ ਉਹਨੇ ਪੁੱਛਿਆ ਕਿਸੇ ਨੇ ਕਿ ਵੀ ਵਾਈ ਯੂ ਹੈਵ ਡਨ ਦੈਟ, ਵਾਈ ਯੂ ਆਰ ਡੂਇੰਗ ਦਿਸ। ਤੇ ਉਹਨੇ ਜਿਹੜਾ ਜਵਾਬ ਦਿੱਤਾ ਉਹਨੇ ਕਿਹਾ ਕਿ ਬਿਕੋਜ਼ ਆਈ ਗੋਟ ਅਵੇ ਵਿਦ ਇਟ ਦਾ ਫਸਟ ਟਾਈਮ, ਕਿ ਜਦੋਂ ਮੈਂ ਪਹਿਲੀ ਵਾਰੀ ਇਹਦਾ ਕੰਨ ਖਾਧਾ ਸੀ ਦੰਦਾਂ ਨਾਲ, ਮੇਰੇ ਤੇ ਕੋਈ ਨਹੀਂ ਸੀ ਲੱਗਾ। ਸੋ ਇਹ ਉਹ ਸਾਡੇ ਯੰਗਸਟਰ ਨੇ ਕਿਹਾ ਕਿ ਵੀ ਇਹ ਜਦੋਂ ਗੋਟ ਅਵੇ ਫॉर ਦਾ ਫਸਟ ਟਾਈਮ ਹੈ ਤੇ ਫਿਰ ਸੈਕੰਡ ਟਾਈਮ ਵੀ ਕਰਨ ਦਾ ਹੈ। ਔਰ ਇਹ ਮੌਕਾ ਹੈ ਕਿ ਜਿੱਥੇ ਹੁਣ ਅਮਰੀਕਾ ਨੂੰ ਵਾਈਟ ਹਾਊਸ ਬਾਈਡਨ ਐਡਮਿਨਿਸਟ੍ਰੇਸ਼ਨ, ਅਸੀਂ ਸਮਝ ਸਕਦੇ ਹਾਂ ਇਹਨਾਂ ਦੀ ਕਮਜ਼ੋਰੀ। ਇਕੱਲੀ ਗੱਲ ਸਟ੍ਰੈਟੇਜਿਕ ਪਾਰਟਨਰਸ਼ਿਪ ਜਾਂ ਇਨਵੈਸਟਮੈਂਟ ਜਾਂ ਸੌਦਾ ਵੇਚਣ ਦੀ ਨਹੀਂ ਹੈ। ਸੌਦਾ ਤਾਂ ਪਹਿਲਾਂ ਵੀ ਅਮਰੀਕਾ ਵੇਚਦਾ ਹੀ ਹੈ, ਹੁਣ ਇੱਧਰ ਨਾ ਵੇਚੇਗਾ ਉੱਧਰ ਵੇਚ ਦੇਗਾ। ਉਹਦੇ 'ਚ ਇੱਕ ਕਾਰਨ ਜਿਹੜੇ 100 ਤੋਂ ਜ਼ਿਆਦਾ ਹਿੰਦੂ ਤੋਂ ਵੀ ਜਿਹੜੇ ਫੇਥ ਵਾਲੇ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਪੈਕ ਕੀਤੇ ਹੋਏ ਨੇ, ਉਹਨਾਂ ਦਾ ਰੋਲ ਹੈ। ਔਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਹੁਣ ਇਹ ਮਹਿਸੂਸ ਹੋਣਾ ਸੀ, ਭਾਵੇਂ ਇੱਥੇ ਲੌਬੀ ਵੀ ਕਰਦੇ ਹੈ, ਸਿੱਖ ਕਾਂਗਰੈਸ਼ਨਲ ਕਾਕਸ ਵੀ ਹੈ,
ਜਿਹੜਾ ਟਾਈਮ ਬਾਏ ਟਾਈਮ ਜਿਹੜੇ ਨੇ ਦੂਸਰੇ ਸਾਡੇ ਸਿੱਖ ਫੰਕਸ਼ਨਸ ਤੇ ਵੀ ਆਉਂਦੇ ਨੇ, ਪਰ ਅਜੇ ਅਸੀਂ ਉਸ ਲੈਵਲ ਦੀ ਪ੍ਰੋਫੈਸ਼ਨਲ ਲੌਬੀ ਡਿਵੈਲਪ ਨਹੀਂ ਕਰ ਸਕੇ ਜਿੱਥੇ ਕਿ ਸਾਡਾ ਇਨਫਲੂਐਂਸ ਹੁੰਦਾ ਜਾਂ ਹੋਏ। ਔਰ ਇੱਥੇ ਵੀ ਕਹਿਣ ਨੂੰ ਬੇਸ਼ੱਕ ਲਾਅ ਸਭ ਲਈ ਇਕੁਅਲ ਹੈ, ਪਰ ਜਿਹੜੇ ਵੋਕਲ ਹੁੰਦੇ ਨੇ, ਜਿਨ੍ਹਾਂ ਦੀ ਆਵਾਜ਼ ਜਿਹੜੀ ਹੈ ਉਹ ਦੂਰ ਤੱਕ ਸੁਣੀ ਜਾਂਦੀ ਹੈ, ਉਸ ਦੇ ਉੱਤੇ ਅਮਲ ਦਰਾਮਦ ਵੀ ਹੁੰਦਾ ਹੈ। ਸੋ ਅਸੀਂ ਇੱਕ ਤਾਂ ਜਿਵੇਂ ਕੱਲ ਵੀ ਮੈਂ ਕਿਹਾ ਸੀ ਕਿ ਭਾਈ ਇਸ ਵੇਲੇ ਇਹ ਸਾਡੇ ਕੋਲ ਵਿੰਡੋ ਹੈ ਜਦੋਂ ਕਿ ਸਾਡੇ ਗੁਰਦੁਆਰੇ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ, ਬਾਈਡਨ ਨੂੰ ਖਾਸ ਤੌਰ ਤੇ ਇਹ ਮੈਸੇਜ ਆਉਣਾ ਚਾਹੀਦਾ ਹੈ। ਹੁਣ 7-8 ਅਮਰੀਕਾ ਦੀਆਂ ਸਵਿੰਗ ਸਟੇਟਸ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਫੈਸਲਾ ਹੋਣਾ ਵੀ ਪ੍ਰੈਜ਼ੀਡੈਂਟ, ਕੁਛ ਤਾਂ ਪੱਕੀਆਂ ਹੀ ਨੇ ਕਿ ਜੀ ਜੇ ਨਿਊਯਾਰਕ ਹੈ ਜਾਂ ਵਾਸ਼ਿੰਗਟਨ ਸਟੇਟ ਹੈ ਉਹ ਤਾਂ ਪੱਕੀਆਂ ਡੈਮੋਕ੍ਰੈਟ ਨੇ, ਟੈਕਸਾਸ ਔਰ ਦੂਸਰੀਆਂ ਸਾਨੂੰ ਪਤਾ ਹੈ ਵੀ ਪੱਕੀਆਂ ਰਿਪਬਲਿਕਨ ਨੇ, ਲੇਕਿਨ ਜਿਹੜੀਆਂ ਸਵਿੰਗ ਸਟੇਟਸ ਹੁੰਦੀਆਂ ਨੇ ਉਹਦੇ 'ਚ 2-3% ਵੋਟਾਂ ਹੀ ਇੱਧਰ ਉੱਧਰ ਜਿਹੜਾ ਉਹ ਸਾਰਾ ਰਿਜ਼ਲਟ ਬਦਲ ਦਿੰਦੀਆਂ। ਔਰ ਇਹ ਜਿਹੜੀਆਂ 7-8 ਸਵਿੰਗ ਸਟੇਟਾਂ ਨੇ ਉਹਨਾਂ 'ਚ ਸਿੱਖਾਂ ਦੀ ਸਾਈਜ਼ੇਬਲ ਪਾਪੂਲੇਸ਼ਨ ਨੇ, ਗੁਰਦੁਆਰੇ ਵੀ ਨੇ। ਸੋ ਉਹਨਾਂ ਤੋਂ ਇੱਕ ਪੂਰਾ ਪ੍ਰੈਸ਼ਰ ਜਾਣਾ ਚਾਹੀਦਾ ਹੈ ਕਿ ਭਾਈ ਦੇਖੋ ਜੇ ਤੁਸੀਂ ਇਨਸਾਫ ਨਾ ਦਿੱਤਾ, ਇਹ ਪੀਰੀਅਡ ਹੈ ਵੀ ਇੰਡੀਆ ਨੂੰ ਪ੍ਰੋਸੀਕਿਊਟ ਕਰੋ, ਰॉ ਨੂੰ ਜਿਹੜਾ ਨੇਮ ਕਰਕੇ ਉਹਨਾਂ ਦੇ ਜਿਹੜੇ ਸਾਰੇ ਤੁਸੀਂ ਤੁਹਾਨੂੰ ਪਤਾ ਹੈ ਵੀ ਉਹ ਕੌਣ ਨੇ ਔਰ ਤੁਸੀਂ ਇਹਨਾਂ ਦੇ ਉੱਤੇ ਬੈਠੇ ਹੋਏ ਹੋ ਫਾਈਲ ਦੇ ਉੱਤੇ, ਇਸ ਨੂੰ ਐਕਟੀਵੇਟ ਕਰੋ। ਔਰ ਸੈਕੰਡਲੀ ਇੱਕ ਮਾਸ ਪਟੀਸ਼ਨ ਵੀ ਜਿਹੜੀ ਹੈ ਹੋਣ ਦੀ ਲੋੜ ਹੈ। ਅਸੀਂ ਕੁਛ ਤਰ੍ਹਾਂ ਰਾਹੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਐਮਰਜੈਂਸੀ ਸਟੇਟ ਡਿਪਾਰਟਮੈਂਟ ਨਾਲ ਵੀ ਔਰ ਖ਼ਾਸ ਤੌਰ ਤੇ ਜਸਟਿਸ ਡਿਪਾਰਟਮੈਂਟ, FBI ਇਹਨਾਂ ਦੇ ਨਾਲ ਮੀਟਿੰਗ ਕਰਾਂਗੇ। ਸੋ ਇਸ ਸਾਰੇ ਦੇ ਚੱਲਦਿਆਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਡਿਫੈਂਸਿਵ ਰੋਲ ਪਲੇ ਕਰ ਰਹੇ ਨੇ, ਅੱਜ ਦੋਨਾਂ ਨੂੰ ਹੀ ਇੱਕ ਪਾਸੇ ਜਦੋਂ ਇਹ ਸਵਾਲ ਜਿਹੜਾ ਸਟੇਟ ਡਿਪਾਰਟਮੈਂਟ ਦੇ ਜਿਹੜਾ ਡਿਪਟੀ ਸਪੋਕਸ ਪਰਸਨ ਉਹ ਵੀ ਵਿਦਾਂਤ ਪਟੇਲ, ਜਦੋਂ ਮੈਂ ਕਿਹਾ ਵੀ ਓਵਰ 100 ਪੈਕ ਕੀਤੇ ਹੋਏ ਨੇ, ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੂੰ ਜਿਹੜਾ ਉਹ ਬਰੀਫਿੰਗ ਮੀਡੀਆ ਨੂੰ ਕਰ ਰਿਹਾ ਪ੍ਰਿੰਸੀਪਲ ਡਿਪਟੀ ਸਪੋਕਸ ਪਰਸਨ ਹੈ ਵਿਦਾਂਤ ਪਟੇਲ। ਉਹਨੂੰ ਜਦੋਂ ਇਸ ਦੇ ਉੱਤੇ ਪੁੱਛਿਆ ਗਿਆ ਤੇ ਉਹਨੇ ਜਿਹੜਾ ਬੜਾ ਨੱਪਿਆ ਤੁਲਿਆ ਜਿਹਾ ਜਵਾਬ ਦਿੱਤਾ। ਉਹਨੇ ਕਿਹਾ ਜੀ ਵੀ ਕੰਟੀਨਿਊ ਟੂ ਐਕਸਪੈਕਟ accountability from the Government of India based on the results of the Indian Inquiry Committee's work, and we are regularly working with them and inquiring for additional updates, said Principal Deputy Spokesperson for the State Department. ਉਹਨੇ ਇਹ ਕਿਹਾ ਜੀ ਕਿ ਅਸੀਂ ਇੰਡੀਅਨ ਗਵਰਨਮੈਂਟ ਤੋਂ ਅਕਾਊਂਟੇਬਿਲਿਟੀ ਐਕਸਪੈਕਟ ਕਰਦੇ ਹਾਂ। ਹੁਣ ਪਟੇਲ ਨੂੰ ਕੋਈ ਪੁੱਛੇ ਕਿ ਤੇਰੇ ਹੀ ਪਟੇਲ ਨਸਲ ਦਾ ਉਹ ਤੀਲੀਆਂ ਦਾ ਮੁੰਡਾ ਮੋਦੀ, ਉਹ ਤਾਂ ਜਾ ਕੇ ਉੱਥੇ ਕਹਿ ਰਿਹਾ ਕਿ ਜੀ ਘਰ ਮੇਂ ਘੁਸ ਕੇ ਮਾਰਾ, ਵੀ ਹੈਵ ਕਿਲਡ ਟੈਰਰਿਸਟ ਇਨ देयर ਹੋਮ ਟਰਫ, ਤੇ ਕਿਹਦੇ ਤੋਂ ਤੁਸੀਂ ਅਕਾਊਂਟੇਬਿਲਿਟੀ ਮੰਗ ਰਹੇ ਹੋ? ਤੁਹਾਨੂੰ ਇਹ ਸਾਰੀ ਦੁਨੀਆ ਨੂੰ ਸੁਣੀ ਜਾ ਰਹੀ ਹੈ, ਸਮਝ ਆ ਰਹੀ ਹੈ ਸਟੇਟਮੈਂਟ, ਤੁਹਾਨੂੰ ਨਹੀਂ ਸਮਝ ਆ ਰਹੀ? ਉਹ ਓਨ ਕਰ ਰਿਹਾ। ਅਕਾਊਂਟੇਬਿਲਿਟੀ ਤਾਂ ਹੋਏ ਜੇ ਉਹ ਹਾਈਡ ਕਰ ਰਹੇ ਹੋਣ ਤੇ ਬਿਹਾਈਂਡ ਦਾ ਕਰਟਨ ਉਹਨਾਂ ਨੇ ਤੁਹਾਨੂੰ ਭੇਜ ਦੇਣਾ ਹੋਏ। ਫਿਰ ਕਹਿ ਰਹੇ ਜੀ ਅਸੀਂ ਮੰਗ ਰਹੇ ਕਿ ਇੰਡੀਆ ਦੀ ਇਨਕੁਆਇਰੀ ਕਮੇਟੀ ਐਟ ਵਰਕ, ਉਹ ਤੁਹਾਡੀ ਆਪਣੀ ਰਿਪੋਰਟਿੰਗ ਜਾਂ ਤੁਹਾਡੇ ਸੋਰਸਿਸ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਸਮੰਤ ਗੋਇਲ ਰਾਜ ਚੀਫ, ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਔਰ NSA ਦੇ ਤੋਂ ਲੈ ਕੇ ਮੋਦੀ ਤੱਕ ਸਾਰੇ ਇਨਵੋਲਵ ਨੇ। ਇਹ ਜਿਹੜਾ ਬੱਕਰਾ ਹੈ ਜਿਹਨੂੰ ਕਸਾਈ ਨੇ ਮਾਰਿਆ, ਜਿਹਨੂੰ ਜ਼ਬਾ ਕੀਤਾ, ਉਹ ਕਸਾਈ ਨੂੰ ਤੁਸੀਂ ਕਹਿ ਰਹੇ ਹੋ ਵੀ ਤੂੰ ਇਨਕੁਆਇਰੀ ਕਰ ਕਿ ਜੀ ਇਹ ਬੱਕਰੇ ਨੂੰ ਕਿਉਂ ਮਾਰਿਆ ਗਿਆ। ਸੋ ਇਹ ਇਵੇਂ ਹੀ ਹੈ ਕਹਿਣ ਦਾ। ਐਂਡ ਵੀ ਆਰ ਰੈਗੂਲਰਲੀ ਵਰਕਿੰਗ ਵਿਦ ਦੈਮ। ਜੇ ਤੁਸੀਂ ਰੈਗੂਲਰਲੀ ਕਰ ਰਹੇ ਹੋ, ਜੂਨ ਤੋਂ ਲੈ ਕੇ ਜੂਨ ਦੇ ਵਿੱਚ ਇੰਡਾਈਟਮੈਂਟ ਨਿਖਿਲ ਗੁਪਤੇ ਦੀ ਹੋ ਗਈ ਸੀ, ਜਿਹੜਾ ਅਨਸੀਲ ਹੋਇਆ, ਕਿਉਂਕਿ ਇਹ ਵੀ ਮੈਨੂੰ ਵੀ ਇੱਕ ਸਟੇਜ ਤੇ ਥੋੜਾ ਜਿਹਾ ਭੁਲੇਖਾ ਸੀ। ਇਹ ਤਾਂ ਲਿਫਾਫੇ ਜੂਨ 'ਚ ਹੀ ਉਹਨੂੰ ਫੜ ਲਿਆ ਸੀ ਉੱਥੇ ਪ੍ਰਾਗ ਦੇ ਵਿੱਚ, ਚੈਕ ਰਿਪਬਲਿਕ। ਫੜਨ ਤੋਂ 10 ਦਿਨ ਪਹਿਲਾਂ ਉਹਦੇ ਵਾਰੰਟ, ਔਰ ਇਹ ਉਸੇ ਪੀਰੀਅਡ 'ਚ ਹੀ ਜਿਹੜੀ ਹੈ ਇੰਡਾਈਟਮੈਂਟ ਸਿਰਫ ਇੰਨਾ ਸੀ ਕਿ ਉਹ ਲਿਫਾਫਾ ਸੀਲ ਸੀ ਜਦੋਂ ਜੂਨ 'ਚ ਹੋਇਆ, 29 ਨਵੰਬਰ ਨੂੰ ਖੋਲ੍ਹਿਆ ਗਿਆ। ਔਰ ਜੇ ਇਸ ਸਾਰੇ ਤੋਂ ਹੁਣ ਦੁਬਾਰਾ ਜਿਹੜਾ ਅਪ੍ਰੈਲ ਖਤਮ ਹੋ ਗਿਆ, ਅੱਜ ਅਸੀਂ 1 ਮਈ ਨੂੰ ਗੱਲਬਾਤ ਕਰ ਰਹੇ ਹਾਂ, 1 ਸਾਲ ਬਾਅਦ ਵੀ ਤੁਸੀਂ ਕਿਹੜੀ ਜਿਹੜੀ ਹੈ ਵੀ ਆਰ ਰੈਗੂਲਰਲੀ ਵਰਕਿੰਗ ਵਿਦ ਦੈਮ, ਕੀ ਕਰ ਰਹੇ ਹੋ ਤੁਸੀਂ? ਚਿੜੀ ਛੱਕਾ ਖੇਡ ਰਹੇ ਹੋ, ਕੀ ਕਰ ਰਹੇ ਹੋ? ਐਂਡ ਇਨਕੁਆਇਰਿੰਗ ਫਾਰ ਐਡੀਸ਼ਨਲ ਅਪਡੇਟਸ, ਪਹਿਲੀਆਂ ਤੁਹਾਨੂੰ ਮਿਲ ਗਈਆਂ ਅਪਡੇਟ ਜਾਂ ਤੁਹਾਡੇ ਕੋਲ ਨਹੀਂ ਹੈਗੀਆਂ ਅਪਡੇਟ, ਕੀ ਕੀਤਾ ਉਹਨਾਂ ਨੇ? ਨਾਲ ਦੀ ਨਾਲ ਉਹ ਕਹਿ ਰਿਹਾ ਕਿ ਵੀ ਵਿਲ ਆਲਸੋ continue to raise our concerns directly with the Indian government at senior levels. ਅਸੀਂ ਉਹਨਾਂ ਦੇ ਹਾਇਰ ਆਲਾ ਅਧਿਕਾਰੀਆਂ ਦੇ ਨਾਲ ਗੱਲਬਾਤ ਜਾਰੀ ਕਰਾਂਗੇ। ਨਾਲ ਹੀ ਉਹਨੇ ਕਿਹਾ deferring to the US Department of Justice which has been investigating the alleged plot
and filed an indictment in the case in November 2023 based on evidence including transcripts, photographs. ਕਹਿੰਦਾ ਜੀ ਬਾਕੀ ਜੇ ਕੁਛ ਹੈ ਉਹ ਤੁਸੀਂ ਜਸਟਿਸ ਡਿਪਾਰਟਮੈਂਟ ਨੂੰ ਪੁੱਛ ਲਓ। ਹੁਣ ਇਹ ਸਟੇਟ ਡਿਪਾਰਟਮੈਂਟ ਵਿਦੇਸ਼ ਮੰਤਰਾਲੇ ਦਾ ਰਿਸਪੌਂਸ ਹੈ। ਹੁਣ ਵਾਈਟ ਹਾਊਸ ਤੇ ਆ ਜਾਓ। ਵਾਈਟ ਹਾਊਸ ਦੀ ਸਪੋਕਸਪਰਸਨ ਹੈ ਬੀਬੀ ਕੈਰਨ ਜੀਨ ਪੇਰੇ, ਹਾਂਜੀ। ਔਰ ਉਹਨੇ ਜਦੋਂ ਉਹਨੂੰ ਪੁੱਛਿਆ ਗਿਆ ਕਿਉਂਕਿ ਸਟੇਟ ਡਿਪਾਰਟਮੈਂਟ ਆਪਣੀਆਂ ਬਰੀਫਿੰਗਸ ਦਿੰਦਾ, ਪ੍ਰੈਸ ਕਾਨਫਰੰਸਿਸ, ਵਾਈਟ ਹਾਊਸ ਆਪਣੀਆਂ ਦਿੰਦਾ। ਹੁਣ ਇਹ ਬੀਬੀ ਕੈਰਨ ਜੀਨ ਪੀਅਰ ਕਹਿੰਦੀ ਹੈ ਦਿਸ ਇਜ਼ ਸੀਰੀਅਸ ਮੈਟਰ। ਤੁਹਾਨੂੰ ਪਹਿਲਾਂ ਹੁਣ ਪਤਾ ਲੱਗਾ ਸੀਰੀਅਸ ਹੈ। ਜਦੋਂ ਮਰਡਰ ਕਰਨ ਦਾ ਤੁਹਾਡੀ ਅਮਰੀਕਨ ਸੋਇਲ ਦੇ ਉੱਤੇ ਤੁਹਾਡੇ ਸਿਟੀਜ਼ਨਸ ਆ ਜਿਹਨੂੰ ਤੁਸੀਂ ਅਮਰੀਕਾ ਟ੍ਰੈਂਡ ਸੈਟਰ ਔਰ ਵੈਲਿਊਜ਼ ਔਰ ਦੂਜੀ ਦਿਸ ਇਜ਼ ਸੀਰੀਅਸ ਮੈਟਰ ਐਂਡ ਵੀ ਆਰ ਟੇਕਿੰਗ ਦੈਟ ਵੈਰੀ ਵੈਰੀ ਸੀਰੀਅਸਲੀ। ਅਸੀਂ ਬਹੁਤ 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 ਗੰਭੀਰਤਾ ਨਾਲ ਲੈ ਰਹੇ। ਵਾਈਟ ਹਾਊਸ ਸਪੋਕਸਪਰਸਨ ਕੈਰਨ ਜੀਨ ਪੀਅਰ ਟੋਲਡ ਰਿਪੋਰਟਰਸ also taking note of Washington Post report adding that US was going to continue to raise its concern. So ਇਹ ਜੇ ਮੈਂ ਇਹਦੇ ਤੇ ਕਹਿਣਾ ਹੋਏ ਕਿ ਇਹ ਦੋਨੋਂ ਹੀ ਭਗੌੜਾਪਨ ਸ਼ੋਅ ਕਰਦੇ ਨੇ। ਜਸਟ ਉਹਨਾਂ ਦਾ ਸਟੇਟ ਡਿਪਾਰਟਮੈਂਟ ਦੀ ਜਿਹੜੀ ਹੈ ਸਟੇਟਮੈਂਟ ਵੀ ਔਰ ਵਾਈਟ ਹਾਊਸ ਤੇ ਵੀ ਨਾਓ ਦਿਸ ਇਜ਼ ਦਾ ਟਾਈਮ ਕਿ ਸਾਨੂੰ ਆਪਣਾ ਜਿਹੜਾ ਹੈ ਪ੍ਰੈਸ਼ਰ ਬਿਲਡ ਕਰਨਾ ਹੋਏਗਾ। ਅਦਰਵਾਈਜ਼ ਉਹ ਜਿਹੜੀ ਗੱਲ ਮਾਈਕ ਟਾਇਸਨ ਨੇ ਕਹੀ ਕਿ ਮੈਂ ਦੁਬਾਰਾ ਖਾਣੇ ਦਾ ਇਸ ਲਈ ਖਾਂਦਾ ਕਿ ਵੀ ਆਈ ਗਾਟ ਅਵੇ ਵਿਦ ਇਟ ਫॉर द ਫਸਟ ਟਾਈਮ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਹੁਣ ਜਦੋਂ ਕਿ ਪਟਾਰਾ ਖੁੱਲ ਗਿਆ ਸਾਹਮਣੇ ਔਰ ਉਹ ਬਿਲਕੁਲ ਡਿਨਾਇਲ ਮੋਡ 'ਚ ਨਹੀਂ। ਇੱਕ ਤਾਂ ਹੁੰਦਾ ਨਾ ਇੰਡੀਆ ਡਿਨਾਇਲ 'ਚ ਹੋਏ ਜਦੋਂ ਕੈਨੇਡਾ ਨੇ ਚਾਰਜ ਲਾਇਆ ਸੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ, ਉਦੋਂ ਇਮੀਡੀਏਟ ਸੀ ਇਟ ਇਜ਼ ਐਬਸਰਡ ਨੌਨਸੈਂਸ ਫਲਾਣਾ। ਹੁਣ ਉਹ ਤਾਂ ਉਹ ਕਹਿ ਰਹੇ ਨੇ ਕਿ ਵੀ this is not the Congress government which used to give dossiers. We are the ones who will kill terrorists on their home turf. ਜੇ ਪ੍ਰਾਈਮ ਮਿਨਿਸਟਰ ਪਬਲਿਕਲੀ ਓਨ ਕਰ ਰਿਹਾ ਹੈ ਇਸ ਨੂੰ ਤੇ ਤੁਸੀਂ ਕਹੋ ਜੀ ਇਟਸ ਵੈਰੀ ਵੈਰੀ ਸੀਰੀਅਸ ਮੈਟਰ, ਇਟਸ ਵੈਰੀ ਵੀ ਆਰ ਵਾਚਿੰਗ, ਵੀ ਆਰ ਕਮਿਊਨੀਕੇਟਿੰਗ, ਵੀ ਆਰ ਗੈਟਿੰਗ ਅਪਡੇਟਸ ਐਵਰੀ ਡੇ। ਇਹ ਠੀਕ ਨਹੀਂ ਹੈ। ਔਰ ਇਹ ਦਿਸ ਇਜ਼ ਦਾ ਟਾਈਮ ਜਿੱਥੇ ਕਿ ਅਮਰੀਕਨ ਸਿੱਖਾਂ ਨੂੰ, ਕਿਉਂਕਿ ਇਹਦੇ 'ਚ ਕੋਈ ਗਲੋਬਲ ਲੌਬੀ ਐਕਟ ਨਹੀਂ ਕਰੇਗੀ ਕਿਉਂਕਿ ਜਿਹੜੀ ਵਿਦਨ ਸਿਸਟਮ ਹੈ ਸਾਡਾ ਹੱਕ ਹੈ ਕਿ ਅਸੀਂ ਇਹ ਤਹਫੁਜ਼ ਮੰਗੀਏ ਕਿ ਵੀ ਜੇ ਇਹ ਇੰਡੀਆ ਗੈਟਅਵੇ ਹੋ ਰਿਹਾ ਹੈ ਸਾਰੇ ਤੋਂ ਬਾਅਦ ਸਾਲ ਦੇ ਬਾਵਜੂਦ ਜਿਹੜਾ, ਔਰ ਇਕੱਲਾ ਇਹ ਨਹੀਂ ਹੈ ਕਿ ਵੀ ਇਹਦੇ ਨਾਲ ਇੱਥੇ ਜਸਟਿਸ ਨਹੀਂ ਹੋ ਰਿਹਾ, ਕੈਨੇਡਾ ਦੀ ਇੰਡਾਈਕਟਮੈਂਟ ਰੁਕੀ ਹੋਈ ਹੈ ਉਹ ਅੱਗੇ, ਕਿਉਂਕਿ ਸਾਰੀ ਐਵੀਡੈਂਸ ਜਾਂ ਦੂਜੀ ਤਾਂ ਬੇਸਡ ਇਹਨਾਂ ਦੇ ਏਜੰਸੀਆਂ ਦਾ ਇਹਨਾਂ ਦੀਆਂ ਨੇ ਉਹਨਾਂ ਨੂੰ ਟਿਪ ਆਫ ਵੀ ਦਿੱਤਾ ਔਰ ਮਾਸਟਰਮਾਈਂਡ ਇੱਕੋ ਹੀ ਸੀ ਜਿਹੜੇ ਇੱਕੋ ਥਾਵਾਂ ਤੇ ਅਮਰੀਕਾ ਕੈਨੇਡਾ ਨੂੰ ਇੱਕ ਜ਼ੋਨ ਦੇ ਤੌਰ ਦੇ ਉੱਥੇ ਅਜੀਤ ਡੋਭਾਲ ਔਰ ਦਿਨਕਰ ਗੁਪਤਾ ਔਰ ਸਾਮੰਤ ਗੋਇਲ ਔਰ ਇਹ ਵਿਕਰਮ ਯਾਦਵ, ਇਹ ਸਾਰਾ ਜਿਹੜਾ ਚੰਡਾਲ ਚੌਂਕੜੀ ਹੈ ਦੇ ਵਰ ਪਲੈਨਿੰਗ ਲਾਈਕ ਦੈਟ। ਸੋ ਇਸ ਵੇਲੇ ਜੇ ਰੀਅਲ ਲੌਬੀ ਦੀ ਲੋੜ ਹੈ ਜੇ ਲਫ਼ਜ਼ ਕਹਿਣਾ ਹੋਏ ਤੇ ਇਹ ਹੁਣ ਹੈ ਅਮਰੀਕਾ ਦੇ ਵਿੱਚ ਅਮਰੀਕਾ ਦੇ ਸਿੱਖਾਂ ਨੂੰ ਕਰਨ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।